ਕੁਛ ਕੁ ਆਨਲਾਈਨ ਸਵਾਲ ਜਿਹੜਾ ਦੇਖਦੇ ਜਾਈਏ, ਇੱਕ ਅਮਰਜੋਤ ਹੁਣੀ ਪੁੱਛਦੇ ਨੇ ਵੀ ਉਹ 18 ਸਾਲ ਦੇ ਨੇ ਤੇ ਉਹ ਪੁੱਛਦੇ ਨੇ ਵੀ ਕੀ ਉਹ ਅਸਾਈਲਮ ਦੇ ਲਈ ਅਪਲਾਈ ਕਰ ਸਕਦੇ ਆ ਤੇ ਕੀ ਉਸ ਤੋਂ 1 ਸਾਲ ਬਾਅਦ ਗਾਰਡੀਅਨਸ਼ਿਪ ਜਿਹੜੀ ਆ ਉਸ ਦੇ ਲਈ ਉਹਦੇ ਥਰੂ ਜਾ ਸਕਦੇ ਆ। ਸੋ ਇਹ ਚੀਜ਼ ਪੁੱਛਦੇ ਨੇ। ਹਾਂਜੀ 21 ਹਰੇਕ ਸਟੇਟ ਦਾ ਆਪਣਾ ਆਪਣਾ ਰੂਲ ਹੈ, ਕਿਸੇ 'ਚ 18 ਕਿਸੇ 'ਚ 21। ਨਿਊਯਾਰਕ ਤੋਂ ਪੁੱਛ ਰਹੇ ਨੇ ਜੀ। ਹਾਂਜੀ ਸੋ 21 ਸਾਲ ਤੋਂ ਛੋਟੇ ਵਾਲੀ ਉਮਰ ਵਾਲਾ ਬੰਦਾ ਗਾਰਡੀਅਨਸ਼ਿਪ ਕਰ ਸਕਦਾ। ਤੇ ਗਾਰਡੀਅਨਸ਼ਿਪ ਦਾ ਜਿਹੜਾ ਬੇਸ ਉਹ ਇਹ ਹੁੰਦਾ ਕਿ ਤੁਹਾਡੀ ਕੋਈ ਜ਼ਿੰਮੇਵਾਰੀ ਲਵੇ, ਤੁਸੀਂ ਉਹ ਪਰਿਵਾਰ ਦੇ ਨਾਲ ਮੂਵ ਹੋਵੋ ਤੇ ਸਕੂਲ ਦੇ ਵਿੱਚ ਜਾਓ। ਯਾਨੀ ਕਿ ਫਿਰ ਤੁਸੀਂ ਕਹਿਣਾ ਮੈਂ ਟਰੱਕ ਚਲਾਉਣਾ, ਸੋ ਉਹਦੀ ਰਿਕੁਆਇਰਮੈਂਟ ਹੈ ਬੰਦਾ ਸਕੂਲ ਜਾ ਰਿਹਾ ਕਿ ਨਹੀਂ ਜਾ ਰਿਹਾ, ਤੇ ਇਹਦੀ ਕੋਈ ਟੇਕ ਕੇਅਰ ਜਿਹੜਾ ਉਹ ਕਰ ਰਿਹਾ ਤੇ ਉਹ ਪਰਿਵਾਰ ਦੇ ਨਾਲ ਤੁਸੀਂ ਮੂਵ ਹੁੰਦੇ ਆ। ਇਹਦਾ ਬੇਸ ਇਹ ਹੁੰਦਾ ਕਿ ਤੁਹਾਡੀ ਫੈਮਿਲੀ ਤੁਹਾਡੀ ਟੇਕ ਕੇਅਰ ਨਹੀਂ ਕਰ ਪਾ ਰਹੀ, ਉਹ ਹੈ ਨਹੀਂ ਇੱਥੇ, ਤੁਸੀਂ ਛੋਟੇ ਆ, ਤੁਹਾਨੂੰ ਅਬੈਂਡਨ ਕਰਤਾ, ਤੁਹਾਨੂੰ ਆਪਣੀ ਸਟੋਰੀ ਦੱਸਣੀ ਪੈਣੀ ਕਿ ਕੀ ਸੀਗਾ ਘਰਦਿਆਂ ਨਾਲ, ਕਿਉਂ ਨਹੀਂ ਤੁਹਾਡੀ ਟੇਕ ਕੇਅਰ ਕਰ ਪਾ ਰਹੇ ਆ। ਤੇ ਤੁਸੀਂ ਅਸਾਈਲਮ ਤੇ ਗਾਰਡੀਅਨਸ਼ਿਪ ਕੇਸ ਜਿਹੜੇ ਦੋਨੋਂ ਉਹ ਕਰ ਸਕਦੇ ਆ। ਠੀਕ ਹੈ, ਥੈਂਕ ਯੂ। ਅਗਲੇ ਕਾਲਰ ਅਮਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰੇ 2 ਕੁਐਸਚਨ ਨੇ ਛੋਟੇ ਛੋਟੇ, ਪਰ ਉਸ ਤੋਂ ਪਹਿਲੇ ਮੈਂ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਦੇਣਾ ਚਾਹੁੰਦਾ। ਆਪਣੇ ਕਾਫੀ ਸਰੋਤਿਆਂ ਨੂੰ ਹੈਲਪ ਮਿਲੇਗੀ ਉਹ ਤੋਂ ਜੀ। ਸਰ ਮੈਂ 2020 ਦੇ ਵਿੱਚ ਅਗਸਤ ਦੇ ਵਿੱਚ ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀਗਾ ਤੇ ਉਹ 6 ਮਹੀਨੇ ਪਹਿਲੇ NVC ਕੋਲ ਚਲਾ ਗਿਆ ਸੀਗਾ ਬੰਬੇ ਜੀ। ਤੇ ਹੁਣ ਨਵੰਬਰ 2 ਦੀ ਉਹਨਾਂ ਨੂੰ ਇੰਟਰਵਿਊ ਡੇਟ ਮਿਲ ਗਈ ਹੈ ਤੇ ਇਹਦੇ ਨਾਲ ਕਾਫੀ ਹੈਲਪ ਮਿਲੇਗੀ ਲੋਕਾਂ ਨੂੰ ਜੀ। 2 ਸਾਲ ਲੱਗੇ ਨਾ? ਹਾਂਜੀ 2 ਸਾਲ, ਸਵਾ 2 ਸਾਲ ਲੱਗ ਗਏ। ਹਾਂਜੀ ਸਰ ਜੀ ਠੀਕ ਹੈ, ਧੰਨਵਾਦ। ਇਹ ਹੈਗਾ ਕਿ ਜਿੱਦਾਂ ਹੁਣ ਮੈਂ ਸੈਲਮ ਨਾਲ ਕੇਸ ਪੱਕਾ ਹੋਇਆ ਸੀਗਾ ਮੇਰਾ, ਤੇ ਮੇਰੀ ਸਟੋਰੀ ਦੇ ਰਿਲੇਟਡ ਵੀ ਕੁਝ ਮੇਰੇ ਪੇਰੈਂਟਸ ਨੂੰ ਪੁੱਛ ਸਕਦੇ ਆ ਜਾਂ ਨਹੀਂ ਪੁੱਛ ਸਕਦੇ। ਤੇ ਸਰ ਦੂਸਰਾ ਸਵਾਲ ਇਹ ਹੈਗਾ ਕਿ ਵੀ ਜਿੱਦਾਂ ਹੁਣ ਮੇਰੇ ਡੈਡ ਦਾ ਤੇ ਆ ਗਿਆ ਪਰ ਮੇਰੀ ਮਮ ਦਾ ਨਹੀਂ ਆਇਆ ਹਜੇ, ਤੇ ਇਹਦਾ ਬਾਰੇ ਕੀ ਕਰ ਸਕਦੇ ਆ ਕੁਛ, ਜਾਂ ਫਿਰ ਜਿੱਦਾਂ ਇੰਟਰਵਿਊ ਡੇਟ ਆਈ ਹੈ ਉਹ ਚਲੇ ਜਾਣ ਔਰ ਬਾਅਦ ਵਿੱਚ ਜਿੱਦਾਂ ਮੰਮੀ ਦੀ ਆਏ ਫਿਰ ਉਹ ਚਲੇ ਜਾਣ ਜੀ। ਅੱਛਾ, ਇਹ ਸਵਾਲ ਦੇ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਤੁਹਾਡੇ ਸ਼ਾਇਦ ਜ਼ਿਹਨ 'ਚ ਨਾ ਹੀ ਹੋਵੇ। ਸਾਡੇ ਕੋਲ ਇੱਕ ਕੇਸ ਆਇਆ। ਉਹਦੇ ਕੇਸ ਦੇ ਵਿੱਚ ਉਹਦੇ ਘਰਦਿਆਂ ਨੂੰ ਪੁੱਛਿਆ ਕਿ ਤੁਹਾਡਾ ਮੁੰਡਾ ਜਦੋਂ ਬਾਹਰ ਗਿਆ ਸੀਗਾ, ਤੁਸੀਂ ਉਹਦੀ ਬਾਹਰ ਭੇਜਣ 'ਚ ਮਦਦ ਕੀਤੀ ਸੀਗੀ ਬਾਰਡਰ ਟੱਪਣ 'ਚ? ਤੇ ਘਰਦਿਆਂ ਨੇ ਕਿਹਾ ਕਿ ਹਾਂ ਆਪਾਂ ਕੀਤੀ ਸੀਗੀ, ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਉੱਤੇ ਏਲੀਅਨ ਸਮਗਲਿੰਗ ਲੱਗਦੀ ਆ, ਤੁਸੀਂ ਬਾਹਰ ਨਹੀਂ ਜਾ ਸਕਦੇ ਕਦੀ ਵੀ। ਓਕੇ। ਸੋ ਜਿਹੜਾ ਤੁਹਾਡਾ ਸਵਾਲ ਹੈਗਾ ਕਿ ਤੁਹਾਡੀ ਸਟੋਰੀ ਬਾਰੇ ਪਤਾ ਹੋਣਾ ਚਾਹੀਦਾ ਉਹਨੂੰ, ਸੋ ਇਹਨੂੰ ਸਟੋਰੀ ਨਹੀਂ ਕਹਿੰਦੇ, ਇਹਨੂੰ ਕਹਿੰਦੇ ਹੱਡ ਬੀਤੀ। ਲਾਅ ਦੀ ਅੱਖਾਂ ਦੇ ਵਿਊ ਪੁਆਇੰਟ ਨਾਲ, ਵਕੀਲ ਦੀ ਅੱਖਾਂ ਦੇ ਵਿਊ ਪੁਆਇੰਟ ਨਾਲ। ਤੇ ਜਿਹੜੀ ਹੱਡ ਬੀਤੀ ਹੁੰਦੀ ਆ, ਜਿਹੜਾ ਘਰ ਦੇ ਵਿੱਚ ਜੇ ਕਿਸੇ ਨਾਲ ਹੱਡ ਬੀਤੀ ਹੋਈ ਆ ਤਾਂ ਉਹਨੂੰ ਹਮੇਸ਼ਾ ਉਹ ਹੱਡ ਬੀਤੀ ਹੁੰਦੀ ਜਿਹੜੀ ਹਮੇਸ਼ਾ ਯਾਦ ਰਵੇ, ਜਿਹੜੀ ਸਕਾਰ ਹੋਵੇ। ਹੱਡ ਬੀਤੀ ਉਹ ਨਹੀਂ ਕਿ ਜਿਹੜੀ ਇੱਕ ਦਿਨ ਹੋਇਆ ਅਗਲੇ ਦਿਨ ਭੁੱਲ ਗਿਆ ਜੇ ਤੁਹਾਡੇ ਨਾਲ। ਸੋ ਜੋ ਵੀ ਸੀਗਾ ਸਾਰਾ ਸੀਗਾ ਉਹ ਹਰੇਕ ਬੰਦੇ ਨੂੰ ਹਮੇਸ਼ਾ ਹੱਡ ਬੀਤੀ ਜਿਹੜੀ ਹਮੇਸ਼ਾ ਯਾਦ ਰਹਿੰਦੀ ਆ, ਤੇ ਉਹਦੇ ਵਿੱਚੋਂ ਸਵਾਲ ਪੁੱਛੇ ਜਾ ਸਕਦੇ ਆ। ਜੇ ਨਹੀਂ ਜਿਹੜੀ ਚੀਜ਼ ਦਾ ਯਾਦ ਆ ਤਾਂ ਉਹ ਕਹਿ ਸਕਦੇ ਆ ਕਿ ਨਹੀਂ ਯਾਦ ਆ, ਪਰ ਓਵਰਆਲ ਜਿਹੜੇ ਮੋਟੇ ਲੈਵਲ ਤੇ ਜਿਹੜੇ ਯਾਦ ਹੋਣੇ ਚਾਹੀਦੇ ਆ। ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਮਾਰ ਲੋਕੀ ਖਾਂਦੇ ਆ ਉਹ ਇਹ ਖਾਂਦੇ ਆ ਕਿ ਉਹ ਕਹਿੰਦੇ ਆ ਕਿ ਸਾਡੇ ਜਿਹੜੇ ਘਰ ਦੇ ਸੀਗੇ ਉਹ ਵੀ ਪਾਰਟੀ ਦੇ ਮੈਂਬਰ ਸੀਗੇ, ਫਲਾਨੀ ਢਮਕਾਨੀ ਜੋ ਵੀ ਹੈ। ਜਦੋਂ ਉਹਨਾਂ ਦੀ ਵੀਜ਼ੇ ਦੀ ਐਪਲੀਕੇਸ਼ਨ ਜਾਂਦੀ ਹੈ, ਜਿਹੜੇ ਏਜੰਟ ਫਾਈਲ ਕਰਦੇ ਆ ਜਾਂ ਪੈਰਾਲੀਗਲ ਪੂਰਾਲੀਗਲ ਹੈਗੇ ਆ, ਉਹ ਤਾਂ ਫਾਰਮ ਸਮਝ ਕੇ ਫਾਈਲ ਕਰਦੇ ਆ। ਸੋ ਉਹਦੇ ਵਿੱਚ ਸਵਾਲ ਹੁੰਦਾ ਕਿ ਤੁਸੀਂ ਕਦੀ ਕਿਸੇ ਸੰਸਥਾ ਦੇ ਨਾਲ ਸੰਬੰਧ ਰੱਖਿਆ ਕਿ ਨਹੀਂ ਰੱਖਿਆ। ਸੋ ਉੱਥੇ ਬੰਦੇ ਜਿਹੜੇ ਫਸਦੇ ਆ ਕਿ ਤੁਹਾਡੇ ਮੁੰਡੇ ਨੇ ਤਾਂ ਕਿਹਾ ਸੀਗਾ ਕਿ ਤੁਸੀਂ ਪਾਰਟੀ ਦੇ ਮੈਂਬਰ ਆ ਤੇ ਤੁਸੀਂ ਨਹੀਂ ਹੈਗੇ। ਉਹ ਵਾਲੀ ਚੀਜ਼ ਏਲੀਅਨ ਸਮਗਲਿੰਗ ਤੇ ਆਪਣੀ ਪੋਲੀਟੀਕਲ ਅਫੀਲੀਏਸ਼ਨ ਸਾਰੀਆਂ, ਉਹ ਤੁਹਾਨੂੰ ਹਮੇਸ਼ਾ ਜਿਹੜਾ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਔਨ ਪੁਆਇੰਟ ਉਹ ਹੋਣੀ ਚਾਹੀਦੀ ਆ। ਤੇ ਆ ਜਿਹੜਾ ਹੁਣ ਏਲੀਅਨ ਸਮਗਲਿੰਗ ਵਾਲਾ ਸੀਗਾ, ਉਹਨੇ ਇਹੀ ਕਿਹਾ ਸੀਗਾ ਕਿ ਮੇਰੇ ਬਾਪੂ ਨੇ ਮੈਨੂੰ ਬਾਹਰ ਭੇਜਿਆ ਸੀਗਾ ਤੇ ਉਹਨੇ ਕਿਹਾ ਕਿ ਇਹ ਏਲੀਅਨ ਸਮਗਲਿੰਗ ਚਾਹੁੰਦੀ ਆ ਤੇ ਧਾਰਾ ਲਾਈ ਆ, ਤੇ ਦੋਨਾਂ ਦੇ ਕੇਸ ਜਿਹੜੇ ਸੀਗੇ ਰਿਫਿਊਜ਼ ਕਰਤੇ। ਤੇ ਦੂਜੀ ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਮਦਰ ਦਾ ਤੇ ਉਹਦਾ ਫਾਦਰ ਦਾ ਆ, ਉਹ ਐਡਮਿਨਿਸਟ੍ਰੇਟਿਵ ਡਿਲੇ ਆ, ਉਹ ਤੁਸੀਂ ਉਹਨਾਂ ਨਾਲ ਫੋਲੋ ਅਪ ਹੀ ਕਰ ਸਕਦੇ ਹੋ, ਉਹਦਾ ਕੋਈ ਤਰੀਕਾ ਨਹੀਂ ਹੈਗਾ। ਸੋ ਮੁੱਖ ਦੀ ਗੱਲ ਇਹ ਹੈ ਕਿ ਹੁਣ ਵੀ ਮੈਂ ਜਦੋਂ ਸੀਗਾ ਬ੍ਰੇਕ ਤੇ ਟਿਕਟੋਕ ਤੇ ਪੁੱਛਦੇ ਸੀ ਮੈਂ ਇੰਡੀਆ ਜਾ ਸਕਦਾ, ਮੇਰੇ ਤੋਂ ਸਵਾਲ ਤਾਂ ਨਹੀਂ ਕੋਈ ਪੁੱਛੂਗੇ। ਇਹ ਸਵਾਲ ਤੁਹਾਡੇ ਨਾਲ ਪੂਰੀ ਜ਼ਿੰਦਗੀ ਤੁਹਾਡੇ ਟਿਕਟੋਕ ਤੇ ਮੈਂ ਦੱਸ ਰਿਹਾ ਇੱਕ ਸੀਗੀ ਫਰਮ ਸ਼ੇਖੋ, ਉਹਨੂੰ ਗੂਗਲ ਕਰੋ, ਉਹਦੇ ਬਾਰੇ ਦੇਖੋ ਕਿ ਉਹ ਜਿਹੜੇ ਲਾਇਰ ਸੀਗੇ ਉਹਨਾਂ ਨੂੰ ਜੇਲ੍ਹ ਲੱਗੀ ਸੀਗੀ 10 ਸਾਲ ਦੀ, ਕਿਉਂਕਿ ਉਹ ਫੜ ਹੋ ਗਏ ਸੀਗੇ ਕਿ ਉਹ ਲੋਕਾਂ ਦੀਆਂ ਕਹਾਣੀਆਂ ਬਣਾਉਂਦੇ ਸੀਗੇ, ਜੋ ਵੀ ਉਹਨਾਂ ਦਾ ਸੀਗਾ। ਕਾਫੀ ਵੱਡੀ ਉੱਤੇ ਜਜਮੈਂਟ ਆ, ਉਹਨੂੰ ਪੜ੍ਹੋ, ਦੇਖੋ ਕੀ ਹੋਇਆ ਕਿ ਕਾਫੀ ਵੱਡੀ ਫਰਮ ਸੀਗੀ, ਮੇਨ ਬੰਦਾ ਵੀ ਅਰੈਸਟ ਕਰ ਲਿਆ ਸੀਗਾ, ਬਾਕੀ ਜਿਹੜੇ ਉਹਦੇ ਨਾਲ ਸੀਗੇ ਲਾਇਰ ਕਾਫੀ ਸਜ਼ਾ ਜਿਹੜੀ ਹੋਈ। ਉਹ ਜਿਹੜੀ ਫਰਮ ਦੇ ਸੀਗੇ ਕੇਸ ਸਾਡੇ ਕੋਲ
ਹੁਣ ਬੰਦੇ ਜਿਹੜੇ ਸਾਡੇ ਕੋਲ ਕੇਸ ਉਹਨਾਂ ਨੇ ਲੈ ਕੇ ਆਏ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਨੇ ਡਿਪੋਰਟੇਸ਼ਨ 'ਚ ਪਾਇਆ, ਦੁਬਾਰਾ ਉਹਨਾਂ ਦੀਆਂ ਅਸਾਈਲਮ ਦੀਆਂ ਜਿਹੜੀਆਂ ਤਰੀਕਾਂ ਉਹ ਹੈਗੀਆਂ। ਤੇ ਜਿਹੜੇ ਸਾਡੇ ਕੋਲੀਗ ਹੈਗੇ ਆ, ਕਈ ਹੋਰ ਲੋਇਰ ਹੈਗੇ, ਉਹ ਕਹਿੰਦੇ ਕਿ ਤੈਨੂੰ ਇਹ ਬੰਦਿਆਂ ਦੇ ਕੇਸ ਨਹੀਂ ਫੜਨੇ ਚਾਹੀਦੇ, ਇਹ ਫਰਾਡ ਹੈ, ਇਹਨੂੰ ਦੂਰ ਹੀ ਰਹਿ ਤੋ ਨਾ। ਤੇ ਯਾਰ ਹੁਣ ਤਾਂ ਇਦਾਂ ਆ ਕਿ ਜੋ ਵੀ ਸੀਗਾ ਕਮਿਊਨਿਟੀ ਪ੍ਰੈਜ਼ੈਂਸ ਕਰਕੇ ਜਿੱਦਾਂ ਵੀ ਆ, ਮੈਨੂੰ ਫੜਨੇ ਪੈ ਗਏ ਕਈ ਸਾਰੇ ਇਦਾਂ ਦੇ ਕੇਸ ਸੀਗੇ। ਮੈਂ ਕਿਹਾ ਚੱਲ ਦੇਖਦੇ ਹਾਂ ਕੀ ਆ, ਮਤਲਬ ਆਈ ਵਾਂਟ ਟੂ ਹੈਲਪ ਦੈਮ। ਹੁਣ ਉਹਦਾ ਕੀ ਸੀ, ਮੈਂ ਉਹਨਾਂ ਦੀ ਫਾਈਲ ਅਪਲਾਈ ਕੀਤੀ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਅੰਦਰ ਨਾ, ਕਿ ਦੇਖੀ ਇਹਨਾਂ ਨੇ ਪਿੱਛੇ ਕੀ ਕੀਤਾ। ਜਿਹੜੀ ਸਰਕਾਰ ਸੀ ਉਹਨਾਂ ਨੇ ਸਾਰੇ ਜਿਹੜੇ ਪੇਜ ਸੀਗੇ ਬਲੈਕ ਆਊਟ ਕਰਕੇ ਸਾਰੇ ਵਾਪਸ ਮੈਨੂੰ ਥੱਦਾ ਭੇਜਤਾ, ਪਰ ਉਹ 'ਚ ਮੈਂ ਕੁਝ ਵੀ ਪੜ੍ਹ ਨਹੀਂ ਸਕਦਾ। ਮੈਨੂੰ ਮਤਲਬ ਕੁਝ ਪਤਾ ਨਹੀਂ ਲੱਗ ਰਿਹਾ ਕਿ ਇਹਨਾਂ ਨੇ ਕੀ ਸਬਮਿਟ ਕੀਤਾ, ਕਿੱਦਾਂ ਕੀਤਾ, ਕਿਵੇਂ ਕੀਤਾ। ਮੈਂ ਕਿਹਾ ਮੈਂ ਯਾਰ ਕੇਸ ਕਿੱਦਾਂ ਲੜੂੰਗਾ, ਮੈਨੂੰ ਤਾਂ ਪਤਾ ਵੀ ਨਹੀਂ ਕਿ ਹੋਇਆ ਕੀ ਹੈ। ਹੁਣ ਮੈਂ ਬੰਦੇ ਤੋਂ ਪੁੱਛਦਾ ਕਿ ਯਾਰ ਕਿੱਦਾਂ ਸੀਗਾ ਤੇਰਾ 15 ਸਾਲ ਪਹਿਲਾਂ, ਉਹ ਕਹਿੰਦਾ ਯਾਰ ਮੈਨੂੰ ਤਾਂ ਪਤਾ ਨਹੀਂ, 15 ਸਾਲ ਹੋ ਗਏ, ਮੈਨੂੰ ਕੀ ਪਤਾ ਕੀ ਹੈ ਨਾ, 20 ਸਾਲ ਹੋ ਗਏ, ਤਾਂ ਐਡੀ ਪੁਰਾਣੀ ਜਿਹੜੀ ਗੱਲ ਆ। ਸੋ ਹੁਣ ਇਦਾਂ ਕਿ ਸਰਕਾਰ ਨੇ ਦੁਬਾਰਾ ਉਹਨਾਂ ਨੂੰ ਬੁਲਾਇਆ। ਹੋ ਸਕਦਾ ਉਹਨਾਂ ਨੇ ਕੋਈ ਸਿੰਪਲ ਪੁੱਛਣਾ ਕਿ ਤੂੰ ਦੱਸ ਦੇ ਕਿ ਕਿਹੜੀ ਪਾਰਟੀ ਤੇਰੀ ਸੀਗੀ, ਕਿਹੜਾ ਕਿੱਦਾਂ ਸੀਗਾ। ਤੇ ਬੰਦੇ ਨੂੰ ਜੇ ਨਹੀਂ ਪਤਾ ਤਾਂ ਉਹਨੇ ਕਹਿਣਾ ਕਿ ਹਾਂ ਤੇਰਾ ਵਾਲਾ ਜਿਹੜਾ ਕੇਸ ਸੀਗਾ ਉਹ ਫਰਾਡ ਸੀਗਾ, ਤੇਰਾ ਲਾਇਰ ਵੀ ਫੜਿਆ ਗਿਆ, ਤੂੰ ਵੀ ਫੜਿਆ ਗਿਆ, ਤੁਸੀਂ ਝੂਠ ਬੋਲਦੇ ਆ ਸਾਰੇ। ਸੋ ਹੁਣ ਇਹਦਾ ਕੀ ਸੀਗਾ ਕਿ ਬੰਦਾ ਹੁਣ ਇਹ ਤਾਂ ਕਹਿ ਨਹੀਂ ਸਕਦਾ ਕਿ ਮੇਰੀ ਮੈਮਰੀ ਆ, ਮੇਰਾ ਉਹ ਇਸ਼ੂ ਆ। ਹੁਣ ਕੋਰਟ ਨੇ ਇੱਕ ਸੋਚ ਕੇ ਸਾਰੇ ਜਿਹੜੇ ਲੋਕੀ ਆ ਉਹਨਾਂ ਦਾ ਦੁਬਾਰਾ ਕੇਸ ਜਿਹੜੇ ਰੀਓਪਨ ਕੀਤੇ ਆ, 15 20 ਸਾਲ ਬਾਅਦ ਵੀ ਜਿਹੜੇ ਕੇਸ ਆ ਰੀਓਪਨ ਜਿਹੜੇ ਹੁੰਦੇ ਆ, ਤੇ ਜਿਹੜੇ ਲਾਇਰ ਘਪਲੇ ਕਰਦੇ ਆ ਉਹ ਫੜੇ ਵੀ ਜਾਂਦੇ ਆ ਦੇਰ ਸਵੇਰ, ਮੈਟਰ ਆਫ ਟਾਈਮ ਹੈਗਾ। ਸੋ ਇਦਾਂ ਕਿ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਜੇ 15 20 ਸਾਲ ਪੁਰਾਣੇ ਬੰਦੇ ਕੋਲ ਸਵਾਲ ਅੱਜ ਦੀ ਡੇਟ 'ਚ ਮੇਰੇ ਕੋਲ ਹੈਗੇ ਆ, ਤੇ ਤੁਹਾਡੀ ਕੀ ਗਾਰੰਟੀ ਹੈ ਕਿ ਤੁਹਾਡੇ ਕੋਲ ਨਹੀਂ ਪੁੱਛੇ ਜਾਊਗੇ। ਜੀ ਅਗਲੇ ਕਾਲਰ ਆਪਣੇ ਨਾਲ ਨੇ ਜੀ, ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ। ਮੇਰਾ ਕੁਐਸਚਨ ਮੇਰਾ ਨਿਊਯਾਰਕ ਗਏ ਤਾਂ ਮੈਂ ਮੂਵ ਕਰਾਉਣਾ ਕੈਲੀਫੋਰਨੀਆ ਜੀ। ਤੇ ਜਿੱਦਾਂ ਮੇਰਾ ਉੱਥੇ ਜਿਹੜੇ ਡਰਾਫਟ ਵਾ ਸਾਰੇ ਲਾਇਸੈਂਸ ਵਗੈਰਾ ਵੀ, ਬਾਕੀ ਉਹ ਡਰਾਫਟ ਵੀ, ਤੇ ਜੇ ਮੈਂ ਇੱਥੇ ਮੂਵ ਕਰਾਉਣਾ ਵਾ ਉਹਦੇ ਲਈ ਕਿੱਦਾਂ ਮੇਰਾ ਮਤਲਬ ਕਿ ਇਹਨੂੰ ਲਾਇਸੈਂਸ ਵੀ ਚੇਂਜ ਕਰਾਉਣਾ ਪਏਗਾ ਇੱਥੇ ਕੈਲੀਫੋਰਨੀਆ? ਤੁਹਾਨੂੰ ਮੂਵ ਹੋਣਾ ਪੈਣਾ ਇੱਥੇ, ਉਹ ਰਿਕੁਆਇਰਮੈਂਟ ਤੇ ਜੋ ਵੀ ਸੀਗਾ ਤੁਹਾਨੂੰ ਇੱਥੇ ਰਹਿਣਾ ਪੈਣਾ। ਜਿਹੜੀ ਲਾਇਸੈਂਸ ਦੀ ਤੁਹਾਡੀ ਰਿਕੁਆਇਰਮੈਂਟ ਆ ਉਹ ਤੁਹਾਡੀ DMV ਦੀ ਰਿਕੁਆਇਰਮੈਂਟ ਆ। ਮੇਰੇ ਖਿਆਲ 'ਚ DMV ਕਹਿੰਦਾ ਆ ਕਿ ਤੁਹਾਨੂੰ ਚੇਂਜ ਕਰਾਉਣਾ ਪੈਣਾ। ਸੋ ਮੇਰੇ ਹਿਸਾਬ ਨਾਲ ਤਾਂ ਤੁਹਾਨੂੰ ਚੇਂਜ ਕਰਾਉਣਾ ਪੈਣਾ। ਪਰ ਇਦਾਂ ਕਿ ਜਿਹੜੀ ਲਾਅ ਦੀ ਰਿਕੁਆਇਰਮੈਂਟ ਉਹ ਹੈ ਕਿ ਤੁਸੀਂ ਇੱਥੇ ਰਹਿੰਦੇ ਹੋਣੇ ਚਾਹੀਦੇ ਹੋ, ਕ੍ਰੈਡਿਟ ਕਾਰਡ ਕੂਡ ਸਾਰਾ ਕੁਝ ਤੁਹਾਡਾ ਇੱਥੇ ਜਿਹੜਾ ਚੱਲਣਾ ਚਾਹੀਦਾ। ਹਾਂਜੀ, ਜਿੱਦਾਂ ਥੋੜਾ ਚੇਂਜ ਕਰਵਾ ਲਾਂ। ਆਵਾਜ਼ ਕੱਟ ਗਈ ਜਤਿੰਦਰ ਜੀ, ਦੁਬਾਰਾ ਦੱਸਿਓ ਕੀ ਕਿਹਾ। ਜਿੱਦਾਂ ਮਤਲਬ ਕਿ ਮੈਂ ਆਪਣਾ ਇੱਥੇ ਘਰ ਲੈ ਲੈਣਾ ਲੀਜ਼ ਤੇ, ਆਪਣਾ ਬੈਂਕ ਐਡਰੈਸ ਵਗੈਰਾ ਕਰਾ ਲੈਣਾ ਵਾ, ਉਸ ਦੇ ਬੇਸ ਤੇ ਹੋ ਜਾਏਗਾ ਮੇਰਾ ਕੇਸ ਮੂਵ? ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਬੇਸ ਬੂਸ ਜਿਹੜੇ ਮਰਜ਼ੀ ਲਾ ਲਓ ਤੁਸੀਂ, ਕੇਸ ਤਾਂ ਤੁਹਾਡਾ ਮੂਵ ਹੋ ਜਾਊਗਾ। ਉਹਦੇ ਵਿੱਚ ਕੋਈ ਸਿਰ ਖਪਾਈ ਨਹੀਂ ਹੈਗੀ, ਕੇਸ ਉਹਨੇ ਤੁਹਾਡਾ ਮੂਵ ਕਰ ਦੇਣਾ। ਸਿਰ ਖਪਾਈ ਕਿਹਦੇ ਵਿੱਚ ਹੈਗੀ, ਜਦੋਂ ਤੁਹਾਡੀ ਫਾਈਨਲ ਤਰੀਕ ਆ ਗਈ ਉੱਤੇ ਤੁਹਾਨੂੰ ਸਵਾਲ ਜਿਹੜੇ ਪੁੱਛੇ ਜਾਣੇ ਕਿ ਵਾਕਈ ਬੰਦਾ ਕੈਲੀਫੋਰਨੀਆ 'ਚ ਰਹਿੰਦਾ ਕਿ ਨਹੀਂ ਰਹਿੰਦਾ। ਉਹ ਚੀਜ਼ 'ਚ ਨਾ ਮਾਰ ਖਾਇਓ, ਵਾਕਈ ਕੈਲੀਫੋਰਨੀਆ ਰਹੇ ਹੋ। ਕਿਉਂਕਿ ਪਿਛਲੇ ਹਫਤੇ ਦਾ ਤੁਸੀਂ ਸੁਣੋ, ਬੰਦੇ ਨੂੰ ਉਹਨਾਂ ਨੇ ਕਿਹਾ ਸੀ ਕਿ ਤੇਰਾ ਕ੍ਰੈਡਿਟ ਕਾਰਡ ਦੇ ਟ੍ਰਾਂਜੈਕਸ਼ਨ ਉੱਥੇ ਦੇ ਆ, ਤੂੰ ਝੂਠ ਬੋਲਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਕੈਲੀਫੋਰਨੀਆ 'ਚ ਆਉਣਾ ਤਾਂ ਵਾਕਈ ਕੈਲੀਫੋਰਨੀਆ ਆਉਣਾ ਵਾ। ਡਰਾਈਵਰ ਲਾਇਸੈਂਸ ਭਾਵੇਂ ਤੁਸੀਂ ਅੱਜ ਚੇਂਜ ਕਰਾਣੇ, ਭਾਵੇਂ ਬਾਅਦ 'ਚ ਕਰਾਣੇ, ਉਹਨਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਤੁਹਾਡਾ ਰਹਿੰਦੇ ਹੋਇਆ ਹੋਣਾ ਉਹ ਚੀਜ਼ ਉੱਥੇ ਹੋਣੀ ਚਾਹੀਦੀ ਹੈ ਵੀ ਤੁਸੀਂ ਉੱਥੇ ਐਕਚੁਅਲ 'ਚ ਰਹਿ ਰਹੇ ਹੈਗੇ ਆ।